ਇੱਕ ਨਵਾਂ ਹੀ ਰਿਵਾਜ ਚੱਲ ਪਿਆ ਹੈ, ਬੜਾ ਮਾੜਾ ਰਿਵਾਜ ਹੈ ਕਿ ਟ੍ਰੋਲਿੰਗ ਦਾ। ਆਪਾਂ ਦੇਖਿਆ ਵਿਰਾਟ ਕੋਹਲੀ ਦੀ ਟ੍ਰੋਲਿੰਗ ਹੋਈ ਹਾਰ ਤੋਂ ਬਾਅਦ ਇੱਕ ਤੋਂ। ਹੁਣ ਅਰਸ਼ਦੀਪ ਸਿੰਘ ਤੋਂ ਕੈਚ ਕੀ ਛੁੱਟਿਆ ਜੀ, ਉਹਨੂੰ ਤਾਂ ਤਰ੍ਹਾਂ ਤਰ੍ਹਾਂ ਦੇ ਟੈਗ ਦਿੱਤੇ ਜਾ ਰਹੇ ਨੇ ਮਿੰਟੂ ਜੀ। देखो ये बदकिस्मती है जी क्योंकि पूरी दुनिया च 8000 ਦੇ ਕਰੀਬ ਖੇਡਾਂ ਨੇ ਜੀ, ਜਿਹਦੇ ਚ ਲਾ ਲਓ ਕਿ 200 ਖੇਡਾਂ ਜਿਹੜੀਆਂ ਉਹ ਹੋਣੀਆਂ ਜਿਨ੍ਹਾਂ ਨੂੰ ਆਪਾਂ ਰੈਕੋਗਨਾਈਜ਼ਡ ਖੇਡਾਂ ਕਹਿ ਦਿੰਦੇ ਆ ਜੀ 200-300 ਲਾ ਲਓ। ਪਰ ਸਭ ਤੋਂ ਪਸੰਦੀਦਾ ਖੇਡ ਜਿਹੜੀ ਲੋਕਾਂ ਦੀ ਹੁੰਦੀ ਹੈ ਨਾ ਸਾਰੀਆਂ ਖੇਡਾਂ ਤੋਂ ਇਲਾਵਾ ਹੁੰਦੀ ਹੈ ਭਾਵਨਾਵਾਂ ਨਾਲ ਖੇਡਣ ਦੀ। ਜੀ ਇਹ ਦੁਨੀਆ ਦੇ ਵਿੱਚ ਸਭ ਤੋਂ ਕਹ ਲਓ ਕਿ ਪਸੰਦੀਦਾ ਖੇਡ ਹੈ ਦੁਨੀਆ ਦੀ। ਸੋ ਇਹ ਆ ਕਿ ਇਹ ਕਿਤੇ ਪਹਿਲੀ ਵਾਰੀ ਨਹੀਂ ਹੋਇਆ। ਅਸੀਂ ਅਜੇ ਸੁਰਤ ਸੰਭਲਦੇ ਪਏ ਸਾਂ, ਚੇਤਨ ਸ਼ਰਮਾ ਨੂੰ ਆਖਰੀ ਗੇਮ ਤੇ ਛੱਕਾ ਪੈ ਗਿਆ, ਜਾਵੇਦ ਮੀਆਂਦਾਦ ਨੇ ਉਹ ਛੱਕਾ ਮਾਰਿਆ, ਕਪਿਲ ਦੇਵ ਦਾ ਓਵਰ ਪਿਆ ਸੀਗਾ। ਗਲਤੀ ਤਾਂ ਹੁਣੇ ਵੀ ਕੱਢੀ ਜਾ ਸਕਦੀ ਕਿ ਕਪਿਲ ਦੇਵ ਨੇ ਓਵਰ ਕਿਉਂ ਨਹੀਂ ਕੀਤਾ, ਕਪਿਲ ਦੇਵ ਉਸ ਸਮੇਂ ਦਾ ਸਟਾਰ ਗੇਂਦਬਾਜ਼ ਸੀ। ਚੇਤਨ ਨੇ ਗੇਂਦ ਕੀਤੀ, ਚੇਤਨ ਵੀ ਚੜ੍ਹਦੀ ਮਾਲੀ ਸੀ, ਮਤਲਬ ਕਿ ਬਹੁਤ ਘੈਂਟ ਬੋਲਰ ਸੀਗਾ। ਯਾਰਕਰ ਇਹਦਾ ਚੰਗੀ ਤਰ੍ਹਾਂ ਪਿਆ ਨਹੀਂ, ਮੀਆਂਦਾਦ ਅੱਗੇ ਆ ਕੇ ਖਲੋ ਗਿਆ, ਉਹਨੇ ਚੱਕ ਕੇ ਬਾਹਰ ਮਾਰੀ। ਚਲੋ ਆਖਰੀ ਗੇਮ ਤੇ ਛੱਕਾ ਵੱਜਾ, ਬਹੁਤ ਚੇਤਨ ਸ਼ਰਮਾ ਨੂੰ ਬੁਰਾ ਭਲਾ ਕਿਹਾ ਗਿਆ। ਉਸ ਤੋਂ ਬਾਅਦ ਇਹ ਟ੍ਰੋਲਿੰਗ ਦੇ ਤਰੀਕੇ ਬਦਲਦੇ ਜਾਂਦੇ ਨੇ, ਬਦਲਦੇ ਸਹੀ। ਉਦੋਂ ਅਖਬਾਰਾਂ ਚ ਮੂੰਹ ਫੱਟ ਲੋਕ ਬੋਲਦੇ ਸਨ। ਨਵਜੋਤ ਸਿੰਘ ਸਿੱਧੂ ਨੂੰ ਵੀ ਤੇ ਇਸੇ ਤਰ੍ਹਾਂ ਹੀ ਕੱਢਿਆ ਗਿਆ ਸੀ ਜਲੀਲ ਕਰਕੇ ਕ੍ਰਿਕਟ ਟੀਮ ਚੋਂ ਜੀ। ਫਿਰ ਨਵਜੋਤ ਸਿੰਘ ਸਿੱਧੂ ਵਾਪਸੀ ਕਰਦਾ ਹੈ ਤਾਂ ਉਹੀ ਲੋਕ ਲੇਖ ਲਿਖਦੇ ਨੇ। ਇੱਥੇ ਕਤਲ ਹੋ ਜਾਂਦੇ ਨੇ। ਕੋਲੰਬੀਆ ਦੀ ਟੀਮ ਦਾ ਸੀ ਮੇਰੇ ਖਿਆਲ ਦੇ ਨਾਲ, ਜਿਹਨੇ 1994 ਦੇ ਵਰਲਡ ਕੱਪ ਦੇ ਵਿੱਚ ਆਤਮਘਾਤੀ ਗੋਲ ਕੀਤਾ ਤੇ ਉਸ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ ਗਿਆ ਦੇਸ਼ ਵਿੱਚ। ਇੱਥੇ ਗੋਰੇ ਅਸੀਂ ਗੋਰਿਆਂ ਦੀ ਮਿਸਾਲ ਦਿੰਦੇ ਆ। ਆ ਫੁੱਟਬਾਲ ਕਲੱਬਾਂ ਦੀ ਜਿਹੜੀ ਹੁੰਦੀ ਆ ਚੈਂਪੀਅਨਸ ਲੀਗ ਹੁੰਦੀ ਆ ਜਾਂ ਦੂਜੀਆਂ ਹੋਰ ਲੀਗਾਂ ਹੁੰਦੀਆਂ ਨੇ ਤਗੜੀਆਂ, ਬਹੁਤ ਸਾਰੇ ਇਹ ਲੀਗਾਂ ਚ ਕਰਾਉਂਦੇ ਨੇ ਮੁਲਕ। ਤੇ ਇਹਨਾਂ ਦੇ ਜਿਹੜੇ ਪ੍ਰਸ਼ੰਸਕ ਹੁੰਦੇ ਨੇ ਉਹ ਕੀ ਕਰਦੇ ਨੇ, ਹਾਰ ਦੇ ਬਾਅਦ ਦੰਗੇ ਹੋ ਜਾਂਦੇ ਨੇ, ਫੁੱਟਬਾਲ ਦੇ ਗਰਾਊਂਡਾਂ ਚ ਲੜ ਪੈਂਦੇ ਨੇ। ਸੋ ਸਪੋਰਟਸ ਜਿਹੜਾ ਆ ਇਹ ਇਨਸਾਨੀਅਤ ਨੂੰ ਜੋੜਦਾ ਹੈ ਤੇ ਹੋਰ ਹੀ ਪਾਸੇ ਇਨਸਾਨੀਅਤ ਤੁਰੀ ਫਿਰਦੀ। ਹੁਣ ਕੀ ਕਰੀਏ? ਗੱਲ ਇਹ ਆ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਫੇਸ ਕਰਨਾ ਹੀ ਪੈਂਦਾ ਖੜਾ। ਅਰਸ਼ਦੀਪ ਹੈ ਜਿਹੜਾ ਉਹਨੂੰ ਸ਼ੁਰੂਆਤੀ ਸਟੇਜ ਤੇ ਫੇਸ ਕਰਨਾ ਪਿਆ, ਚੰਗਾ ਹੈ। ਜਾਂ ਤਾਂ ਹੁਣ ਦੇਖੋ ਬਿਖਰ ਜਾਏਗਾ ਤੇ ਜਾਂ ਨਿਖਰ ਜਾਏਗਾ, ਦੋ ਹੀ ਗੱਲਾਂ ਹੋਣਗੀਆਂ। ਜਾਂ ਬਿਖਰ ਜਾਏਗਾ ਜਾਂ ਨਿਖਰ ਜਾਏਗਾ। ਇੱਕ ਵਿਰਾਟ ਕੋਹਲੀ ਨਾਲ ਕੀ ਹੋਇਆ, ਵਿਰਾਟ ਕੋਹਲੀ ਵਰਗਾ ਖਿਡਾਰੀ ਜਿਹੜਾ ਆ ਉਹ ਇਸ ਸਦੀ ਚ ਜੇ ਆਪਾਂ ਦੇਖੀਏ ਤਾਂ ਬੈਸਟ ਸੀਗਾ। ਇਸ ਸਦੀ ਦੇ ਬੈਸਟ ਖਿਡਾਰੀਆਂ ਚੋਂ ਇੱਕ ਸੀ। ਸਚਿਨ ਤੇਂਦੁਲਕਰ ਉਹਦੀ ਪਿਛਲੀ ਸਦੀ ਦੇ ਆ। ਇਸ ਸਦੀ ਦੇ ਵਿੱਚ ਜਿਹੜਾ ਚਮਕਿਆ ਕਿ ਵਿਰਾਟ ਕੋਹਲੀ, ਬਾਬਰ ਆਜ਼ਮ, ਇਹ ਉਹਨਾਂ ਦੇ ਵਿੱਚੋਂ ਕੁਛ ਚੁਣਿੰਦਾ ਨੇ। ਤੇ ਵਿਰਾਟ ਕੋਹਲੀ ਨਾਲ ਕੀ ਹੋਇਆ ਪਿਛਲੇ ਦਿਨ? ਅਸੀਂ ਇੱਥੇ ਇੰਡੀਆ ਦੇ ਵਿੱਚ ਇਹ ਨਾ, ਕਿਉਂਕਿ ਮੇਰੀ ਰੁਚੀ ਆ, ਮੇਰਾ ਵੈਸੇ ਇਹ ਖੇਤਰ ਨਹੀਂ ਹੈਗਾ, ਸਪੋਰਟਸ ਮੇਰਾ ਖੇਤਰ ਨਹੀਂ ਹੈ, ਪਰ ਮੇਰੀ ਰੁਚੀ ਆ ਖੇਡਾਂ ਚ ਰਹਿੰਦੀ ਆ, ਜਿਵੇਂ ਖੇਡ ਪੱਤਰਕਾਰ ਹੁੰਦੇ ਨੇ। ਤੇ ਮਤਲਬ ਕਿ ਉਹ ਇੱਥੇ ਵਿਰਾਟ ਕੋਹਲੀ ਨੂੰ ਬਸ ਸਿਰਫ ਇੱਕ ਜਾ ਕੇ ਤੇ ਗੋਲੀ ਨਹੀਂ ਮਾਰੀ ਗਈ, ਬਾਕੀ ਤੇ ਸਾਰਾ ਕੁਛ ਗਾਵਸਕਰ ਕੀ, ਕਪਿਲ ਦੇਵ ਕੀ, ਸਾਰਿਆਂ ਨੇ ਬੋਲਿਆ। ਉਹਨੇ ਛੱਕੇ ਛੁਡਾ ਤੇ ਕਰ ਲਾਇਆ ਸੀ ਅਗਲਾ, ਡੌਲੇ ਕੱਢੇ, ਕੱਟ ਸਲੀਵ ਪਾਈ, ਪਾਸੇ ਹਟ ਜਾਓ ਬੋਲ ਕੇ ਦਿਖਾਓ। ਉਹਨੇ ਕਿਹਾ ਮੈਂ ਇਹ ਟੈਲੀਵਿਜ਼ਨਾਂ ਤੇ ਜਾ ਕੇ ਗੱਲਾਂ ਕਰਦੇ, ਮੈਂ ਮੂੰਹ ਤੇ ਕਰੂੰਗਾ, ਪੁੱਛੋ ਜਿਹੜਾ ਪੁੱਛਣਾ। ਕੱਲੇ ਦੀ ਘੋੜੀ ਨਵਾਈ ਉਹਨੇ ਉੱਥੇ। ਫਿਰ ਗੱਲ ਇਹ ਆ ਕਿ ਸਾਰਿਆਂ ਨੂੰ ਸਚਿਨ ਤੇਂਦੁਲਕਰ ਨੂੰ ਕੀ ਕਿਹਾ ਗਿਆ? ਸਚਿਨ ਤੇਂਦੁਲਕਰ ਮਤਲਬ ਕਿ ਕਿਸੇ ਸਮੇਂ ਦੇਖ ਲਓ ਕਿਸੇ ਸਮੇਂ ਦਾ ਸਟਾਰ ਸੀਗਾ ਤੇ ਲੋਕਾਂ ਨੇ ਰੋਣਾ ਕਿਆ ਕਰ ਦਿੱਤਾ ਸੀਗਾ। ਏਦਾਂ ਹੀ ਮੁਹੰਮਦ ਸ਼ਮੀ ਦੇ ਨਾਲ ਕੀ ਹੋਇਆ? ਇਹ ਕਿਸੇ ਇੱਕ ਦੀ ਨਹੀਂ ਕਹਾਣੀ, ਮੈਂ ਇਹਨੂੰ ਗੱਲ ਨੂੰ ਬਹੁਤਾ ਨਾ ਲਮਕਾਵਾਂ, ਇਹ ਕਿਸੇ ਖਾਸ ਮਜ਼ਹਬ ਦੇ ਖਿਡਾਰੀ ਨਾਲ ਜਾਂ ਖਾਸ ਧਰਮ ਦੇ ਖਿਡਾਰੀ ਨਾਲ ਨਹੀਂ ਹੁੰਦੀ, ਇਹ ਸਾਰਿਆਂ ਨਾਲ ਹੀ ਤਕਰੀਬਨ ਹੋਈ ਤੁਰੀ ਆਉਂਦੀ ਹੈ, ਹੋ ਜਾਂਦੀ ਹੈ। ਤੋ ਇਹ ਆ ਕਿ ਖਿਡਾਰੀਆਂ ਨੂੰ ਸਬਰ ਵੀ ਰੱਬ ਨਾ ਸਮੁੰਦਰ ਜਿੱਡਾ ਹੀ ਦਿੰਦਾ ਹੈ, ਕੋਈ ਚੱਕਰ ਨਹੀਂ ਹੈਗਾ। ਮੇਰਾ ਮੰਨਣਾ ਇਹ ਹੈ ਕਿ ਜਾਂ ਤਾਂ ਇਹ ਬਿਖਰ ਜਾਏਗਾ ਤੇ ਜਾਂ ਐਸਾ ਨਿਖਰੇਗਾ ਨਾ, ਤੁਸੀਂ ਅਗਲੇ ਮੈਚ ਹੀ ਦੇਖ ਲੈਣਾ। ਵੈਸੇ ਅਗਲੇ ਓਵਰ ਚ ਉਹਨੇ ਦਿਖਾ ਦਿੱਤਾ। ਮੈਂ ਇਹ ਸਮਝਣਾ ਜੇ ਉਹਦੇ ਕੋਈ 4 ਰਨ ਹੋਰ ਹੁੰਦੇ ਆ ਬਾਉਂਡਰੀ ਵੀ ਪੈ ਜਾਂਦੀ, ਅਗਲੀਆਂ 2 ਚ 4 ਬਣਾਉਣੇ ਹੁੰਦੇ ਜਾਂ 1 ਚ 4 ਬਣਾਉਣੇ ਹੁੰਦੇ, ਉਹ ਰਨ ਹੀ ਸੀ ਬਣਾਉਣ ਦਿੰਦਾ। ਮੈਂ ਕਿਉਂਕਿ ਇੱਥੇ ਲੋਕ ਦੇਖਦੇ ਨੇ ਆਹ ਦੇਸ਼ ਖੇਡ ਰਿਹਾ,
ਆ ਬੰਦਾ ਖੇਡ ਰਿਹਾ ਸਾਡਾ ਹੈ, ਉਹਨਾਂ ਦਾ ਆ ਦੁਸ਼ਮਣ ਆ ਸਾਡਾ ਹੈ। ਅਸੀਂ ਦੇਖਦੇ ਕਲਾ, ਜਦੋਂ ਖੇਡ ਦੇ ਵਿੱਚੋਂ ਕਲਾ ਨੂੰ ਦੇਖਣਾ ਸਟਾਰਟ ਕਰ ਦੋਗੇ ਫਿਰ ਖੇਡ ਦਾ ਮਜ਼ਾ ਆਏਗਾ ਤੁਹਾਨੂੰ। ਦੇਸ਼ ਕੋਈ ਵੀ ਹੋਵੇ ਫਿਰ ਤੁਹਾਨੂੰ ਆਪਣਾ ਪੂਰਾ ਬ੍ਰਹਿਮੰਡ ਹੀ ਆਪਣਾ ਲੱਗੇਗਾ। ਤੁਹਾਨੂੰ ਪਾਕਿਸਤਾਨ ਦਾ ਵਧੀਆ ਸਵਿੰਗ ਕਰਵਾਉਂਦਾ ਆਕਬ ਜਵੇਦ ਵੀ ਅੱਛਾ ਲੱਗੇਗਾ, ਤੁਹਾਨੂੰ ਵਸੀਮ ਅਕਰਮ ਵੀ ਅੱਛਾ ਲੱਗੇਗਾ। ਤੇ ਜੇ ਉਸ ਨਿਗਾਹ ਨਾਲ ਦੇਖਣੇ ਤੁਸੀਂ ਕਹਿਣਾ ਕਿ ਮੁਸਲਾ ਯਾਰ ਇਹ ਕੀ ਕਰਦਾ, ਸਾਡੇ ਵਾਲੇ ਕਿਉਂ ਨਹੀਂ ਉੱਥੋਂ ਤੱਕ ਪਹੁੰਚਦੇ, ਫਿਰ ਸਾੜਾ ਪੈਦਾ ਹੁੰਦਾ ਹੈ। ਸੋ ਗੱਲ ਇਹ ਕਿ ਜੇ ਕ੍ਰਿਕਟ ਦੇ ਵਿੱਚ ਉਹ ਕਲਾ ਨੂੰ ਦੇਖਣਾ ਹੋਵੇ ਤਾਂ ਮੈਂ ਉਸ ਬੰਦੇ ਦੀ ਕਲਾ ਦਾ ਕਾਇਲ ਹਾਂ ਅਰਸ਼ਦੀਪ ਦਾ, ਕਿਉਂਕਿ ਸਲੌਗ ਓਵਰ ਦੇ ਵਿੱਚ ਬਹੁਤ ਬਿਹਤਰੀਨ ਗੇਂਦਬਾਜ਼ੀ ਕਰਦਾ। ਉਹਨੇ ਦੂਜੇ ਓਵਰ ਚ ਉਹਦੇ ਕੋਲ ਹੈ ਹੀ ਕੀ ਸੀਗਾ 7 ਰਨ, ਬਾਵਜੂਦ ਇਸ ਦੇ ਉਹਨੇ ਆ ਕੇ LBW ਕਰਤਾ ਨੂੰ। ਇੰਨਾ ਅੰਡਰ ਪ੍ਰੈਸ਼ਰ ਮੁੰਡਾ ਹੋਵੇ 22-23 ਸਾਲ ਦਾ, ਏਡੀ ਵੱਡੀ ਗੇਮ ਖੇਡ ਰਿਹਾ ਹੋਵੇ, ਕੈਚ ਛੁੱਟ ਗਿਆ ਹੋਵੇ, ਜ਼ਮਾਨਾ ਦੁਸ਼ਮਣ ਬਣ ਗਿਆ ਹੋਵੇ, 7 ਰਨ ਹੀ ਛੱਡੇ ਭੁਵਨੇਸ਼ਵਰ ਕੁਮਾਰ ਨੇ ਜਿਹੜਾ ਹੈਗਾ ਉਹ ਬਿਲਕੁਲ ਉਹਨੇ ਬੇੜਾ ਹੀ ਗਰਕ ਕਰ ਦਿੱਤਾ 19 ਰਨ ਖਾ ਕੇ। ਤੇ 7 ਰਨ ਤੁਹਾਡੇ ਸਾਹਮਣੇ ਆ, ਉਸ ਸਿਚੁਏਸ਼ਨ ਚ ਆ ਕੇ ਵੀ ਤੁਸੀਂ ਲਾਸਟ ਬਾਲ ਤੱਕ ਲੈ ਜਾਂਦੇ ਹੋ। ਇੱਕ ਬਾਲ ਹੀ ਸਪੇਅਰ ਸੀ, 5ਵੀਂ ਬਾਲ ਤੱਕ ਮੈਚ ਨੂੰ ਲੈ ਜਾਂਦੇ ਹੋ। ਇਹ ਕਾਬਲੀਅਤ ਹੈ ਤੁਹਾਡੀ, ਇਹ ਕਾਬਲੀਅਤ ਹੈ, ਔਰ ਉਹਦੇ ਵਿੱਚ ਵੀ ਇੱਕ ਵਿਕਟ ਸੀਗਾ। ਸੋ ਹੋ ਸਕਦਾ ਆਉਣ ਵਾਲੇ ਸਮੇਂ 'ਚ ਬਹੁਤ ਤਗੜਾ ਸਿਤਾਰਾ ਬਣੇ। ਪਰ ਜਿਹੜੀ ਗੱਲ ਟ੍ਰੋਲਿੰਗ ਵਾਲੀ ਆ, ਇਹ ਕਹਿੰਦੇ ਆ ਕਿ ਪਾਕਿਸਤਾਨ ਚ ਹੋ ਰਹੀ ਹੈ ਜੀ, ਪਾਕਿਸਤਾਨ ਦਾ ਏਜੰਡਾ ਹੈ ਕਿ ਫੁੱਟ ਪਾਈ ਜਾਵੇ। ਇੱਥੋਂ ਤੱਕ ਕਿ ਵਿਕੀਪੀਡੀਆ ਤੇ ਵੀ ਖਾਲਿਸਤਾਨ ਦੇ ਨਾਲ ਜੋੜਿਆ ਗਿਆ। ਹੁਣ ਇਹਨਾਂ ਦੇ ਜਿਹੜਾ ਮਤਲਬ ਕਿ ਕਹਿ ਲਓ ਕਿ ਇਸ ਵੇਲੇ ਹੱਥਾਂ ਪੈਰਾਂ ਦੀ ਪਈ ਆ, ਕਿਉਂਕਿ ਬਹੁਤ ਵੱਡੇ ਪੱਧਰ ਤੇ ਸਮਰਥਨ ਵੀ ਜੁਟ ਰਿਹਾ। ਹਰਭਜਨ ਸਿੰਘ ਵਰਗੇ ਖਿਡਾਰੀ ਬੋਲ ਰਹੇ ਨੇ। ਫਿਰ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਸਾਡੇ ਖੇਡ ਮੰਤਰੀ ਜਾਂ ਓਪੋਜੀਸ਼ਨਸ ਦੇ ਲੀਡਰ ਨੇ, ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਸਾਰੇ ਹੱਕ 'ਚ ਖਲੋ ਗਏ। ਹੁੰਦਾ ਕੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਇੱਕ ਸਮਰਥਨ ਵੀ ਜੁਟਦਾ, ਜਿਵੇਂ ਮੁਹੰਮਦ ਸ਼ਮੀ ਨੂੰ ਬਹੁਤ ਜ਼ਿਆਦਾ ਨਫ਼ਰਤ ਜਦੋਂ ਕੀਤੀ ਗਈ ਤਾਂ ਮੁਹੰਮਦ ਸ਼ਮੀ ਦੇ ਨਾਲ ਵਿਰਾਟ ਕੋਹਲੀ ਖਲੋ ਗਿਆ ਸੀ, ਵਿਰਾਟ ਕੋਹਲੀ ਦੇ ਨਾਲ ਹੋਰ ਵੀ ਬਹੁਤ ਖਲੋ ਗਏ ਸਨ। ਏਦਾਂ ਹੀ ਆ। ਤਾਂ ਅੱਜ ਵੀ ਜੇ ਤੁਸੀਂ ਦੇਖੋਗੇ, ਮੈਂ ਹੁਣ ਸਾਰੇ ਚੈੱਕ ਕਰਕੇ ਆ ਖਿਡਾਰੀਆਂ ਦੇ ਪੇਜ, ਵੱਡੇ ਜਿਹੜੇ ਸਪੋਰਟਸ ਦੇ ਪੱਤਰਕਾਰ ਨੇ, ਸਾਰੀਆਂ ਥਾਵਾਂ ਤੇ ਇਹਨਾਂ ਚੀਜ਼ਾਂ ਦੀ ਨਿੰਦਾ ਹੋ ਰਹੀ ਹੈ ਜੀ। ਇਹ ਸਾਰੀਆਂ ਚੀਜ਼ਾਂ ਦੀ ਬਸ ਇਧਰੋਂ ਵੀ ਫਿਰ ਕੁਝ ਲੋਕ ਹੁੰਦੇ ਆ, ਏਦਾਂ ਕਰ ਦੇਣਗੇ ਉਦਾਂ ਕਰ ਦੇਣਗੇ। ਇਹ ਚੀਜ਼ਾਂ ਨਹੀਂ, ਇਹ ਸਾਰੇ ਪਾਸੇ ਥੋੜੇ ਮਤਲਬ ਕਿ ਅੱਜ ਕੱਲ ਹੈਗੇ ਨੇ ਲੋਕ। ਪਰੰਤੂ ਉੱਥੇ ਵੀ ਉਤਲੇ ਪੱਧਰ ਤੇ ਵੀ ਹੈ ਕਿ ਕੈਚ ਕਿਸੇ ਤੋਂ ਵੀ ਛੁੱਟ ਸਕਦਾ, ਇਹਦੇ ਚ ਕੋਈ ਗੱਲ ਨਹੀਂ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਜਦੋਂ ਮੇਰੇ ਖਿਆਲ ਦੇ ਨਾਲ 96 ਵਾਲਾ ਵਰਲਡ ਕੱਪ ਸੀ, ਨਹੀਂ ਸ਼ਾਇਦ 99 ਵਾਲਾ, ਜਦੋਂ ਆਸਟ੍ਰੇਲੀਆ ਤੇ ਹੈਗਾ ਸੀ ਉਹਦਾ ਮੈਚ ਅਫਰੀਕਾ ਦਾ, ਉਦੋਂ ਇੱਕ ਕੈਚ ਛੱਡ ਦਿੱਤਾ ਗਿਆ, ਸ਼ਾਇਦ ਗਿਬਸ ਨੇ ਕੈਚ ਛੱਡ ਦਿੱਤਾ ਸੀਗਾ। ਤਾਂ ਗਿਬਸ ਬਹੁਤ ਤਕੜਾ ਪਲੇਅਰ ਸੀਗਾ, ਉਹ ਕਹਿੰਦੇ ਸੀ ਵੀ ਵਰਲਡ ਕੱਪ ਹੀ ਛੱਡ ਦਿੱਤਾ, ਹਾਰ ਗਿਆ ਸੀਗਾ, ਸਾਊਥ ਅਫਰੀਕਾ ਹਾਰ ਗਿਆ। ਉਹ ਬਹੁਤ ਜ਼ਬਰਦਸਤ ਟੀਮ ਸੀ ਉਸ ਟਾਈਮ ਜੀ, ਬਹੁਤ ਜ਼ਬਰਦਸਤ ਟੀਮ ਸੀਗੀ, ਉਹ ਵਰਲਡ ਕੱਪ ਲੈ ਜਾਂਦੇ ਨਾ, ਸਟੀਵਾ ਨੂੰ ਠੋਕ ਦਿੱਤਾ ਸੀ ਤਕਰੀਬਨ। ਪਰੰਤੂ ਗੱਲ ਇਹ ਹੈ ਕਿ ਇਹ ਮੈਚ ਦਾ ਪਾਰਟ ਹੈ, ਖੇਡ ਦਾ ਪਾਰਟ ਹੈ। ਗਲਤੀ ਹੋਣੀ ਹੈ ਤੁਹਾਡੇ ਕੋਲ, ਕਿਸੇ ਕੋਲ ਕਿਸੇ ਮੌਕੇ ਤੇ ਹੋ ਜਾਂਦੀ, ਕਿਸੇ ਕੋਲ। ਮੈਂ ਜੇ ਇਸ ਮੈਚ 'ਚ ਗਲਤੀਆਂ ਕੱਢਣ ਹੁਣ 36 ਕੱਢ ਦੇਣਾ। ਰੋਹਿਤ ਤੇ ਰਾਹੁਲ ਦੀ ਜਿਹੜੀ ਪਾਰੀ ਸੀਗੀ, ਓਪਨਿੰਗ ਸੀਗੀ, ਉਸ ਤੋਂ ਬਾਅਦ ਜਿਹੜੇ ਰਿਸ਼ਭ ਪੰਤ ਨੇ ਸ਼ਾਟ ਖੇਡਿਆ ਜਾਂ ਜਿਹੜੀਆਂ ਹੋਰ ਵਿਕਟਾਂ ਇਹਨਾਂ ਨੇ ਜਾਇਆ ਕੀਤੀਆਂ, ਹਾਰਦਿਕ ਪਾਂਡਿਆ ਜਿਸ ਤਰ੍ਹਾਂ ਦਾ ਲੂਜ਼ ਸ਼ਾਟ ਖੇਡ ਕੇ ਆਊਟ ਹੋਇਆ, ਜਿਸ ਤਰ੍ਹਾਂ ਦੀ ਉਹਦੀ ਗੇਂਦਬਾਜ਼ੀ ਜਿਹੜੀ ਆ ਉਹ ਬਹੁਤ ਹੌਲੇ ਦਰਜੇ ਦੀ ਰਹੀ। ਬਹੁਤ ਸਾਰੀਆਂ ਗਲਤੀਆਂ ਨੇ। 19ਵਾਂ ਓਵਰ ਅਰਸ਼ਦੀਪ ਨੂੰ ਦੇਣਾ ਬਣਦਾ ਸੀਗਾ ਤਾਂ ਕਿ ਵੱਧ ਤੋਂ ਵੱਧ ਰਨ ਜਿਹੜੇ ਆ ਉਹ ਆਖਰੀ ਓਵਰ 'ਚ ਰਹਿ ਜਾਂਦੇ, ਆਖਰੀ ਓਵਰ 'ਚ। ਗੱਲ ਇਹ ਆ ਕਿ ਬਹੁਤ ਸਾਰੀਆਂ ਚੀਜ਼ਾਂ ਗਿਣੀਆਂ ਜਾਂਦੀਆਂ। ਖੈਰ ਇਹ ਆ ਕਿ ਹੁਣ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੋ ਚੱਲਦਾ। ਖੈਰ ਇਹਨਾਂ ਨੇ ਉਹ ਜੋ ਵਿਕੀਪੀਡੀਆ ਪੇਜ ਨਾਲ ਛੇੜਛਾੜ ਹੋਈ ਹੈ ਜਾਂ ਇਸ ਤਰ੍ਹਾਂ ਦੀ ਜਿਹੜੀ ਕੋਈ ਸੰਭਾਵਨਾ ਹੈ ਕਿ ਆਸਿਓਂ ਪਾਸਿਓਂ ਵੀ ਏਦਾਂ ਮਤਲਬ ਕਿ ਕੋਈ ਹੋ ਸਕਦਾ, ਬਈ ਏਜੰਸੀਆਂ ਅੱਜ ਕੱਲ ਬਥੇਰਾ ਕੁਛ ਕਰਦੀਆਂ ਇੱਕ ਦੂਜੇ ਦੇ ਦੇਸ਼ਾਂ ਦੇ ਨੁਕਸਾਨ ਕਰਨ ਵਾਸਤੇ, ਉਸ ਪੱਖ ਤੋਂ ਵੀ ਇਹ ਗੱਲ ਕਰ ਰਹੇ ਆ। ਪਰ ਮੈਂ ਤੇ ਇਹੀ ਕਹੂੰਗਾ ਕਿ ਕੋਈ ਗੱਲ ਨਹੀਂ ਹੈ, ਖਿਡਾਰੀਆਂ ਨੂੰ ਪਰਵਾਹ ਨਹੀਂ ਕਰਨੀ ਚਾਹੀਦੀ। ਕਿਸੇ ਨੇ ਕਿਹਾ ਕਿ ਜ਼ਿੰਦਗੀ ਇੱਕ खेल है जी जी, ये आप पर निर्भर करता है कि आप खिलाड़ी बनकर जीते हो या खिलौना बनकर जी। जे ਤਾਂ खिलौना बनना ਤਾਂ ਜੇ खिलाड़ी बनना ਤਾਂ ਇਹਨਾਂ ਚੀਜ਼ਾਂ ਚੋਂ ਉਭਰਨਾ ਪਏਗਾ। ਸਚਿਨ ਤੰਦੁਲਕਰ ਨੇ ਕਦੇ ਵੀ ਮੋੜਵਾ ਜਵਾਬ ਨਹੀਂ ਦਿੱਤਾ ਅੱਜ ਤੱਕ ਕਿਸੇ ਵੀ ਆਲੋਚਕ ਨੂੰ। ਜਦ ਵੀ ਜਵਾਬ ਉਹ ਦਿੱਤਾ ਸੀਗਾ
ਫਿਰ ਉਹ ਜਵਾਬ ਉਹ ਆਪ ਨਹੀਂ, ਉਹਦਾ ਬੱਲਾ ਦਿਆ ਕਰਦਾ ਸੀਗਾ ਜੀ ਇਸ ਬਿਲਕੁਲ ਤਰ੍ਹਾਂ। ਮੈਨੂੰ ਲੱਗਦਾ ਹੈ ਕਿ ਅਰਸ਼ਦੀਪ ਨੂੰ ਵੀ ਚਾਹੀਦਾ ਅਗਲੇ ਮੈਚ ਦੇ ਵਿੱਚ ਆਪਣਾ ਜਵਾਬ ਜਿਹੜਾ ਉਹ ਦੇ ਦੇਵੇ, ਪੱਟ ਤੇ ਥਾਪੀ ਮਾਰ ਕੇ ਫਿਰ ਬਾਹਰ ਆਵੇ ਤੇ ਪਤਾ ਲੱਗ ਜਾਏ।